पंजवड़ तेरा कादर कौन? हिंदुस्तान हिंदुस्तान निज्जर तेरा कादर कौन? हिंदुस्तान हिंदुस्तान अकाल तख्त तो आई आवाज, खालिस्तान खालिस्तान अकाल तख्त तो आई आवाज। खालिस्तान खालिस्तान। ਸੋ ਵਿਊਅਰਸ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਉਹਨਾਂ ਦੇ ਵਿਚਾਰ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी, वाहगुरू जी का खालसा वाहगुरू जी की फतेह। ਡਾਕਟਰ ਸਾਹਿਬ ਆਪਾਂ ਸਾਰੇ ਪ੍ਰੋਟੈਸਟ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ। ਤੁਹਾਡੇ ਕੀ ਵਿਚਾਰ ਨੇ, ਕੀ ਕਹਿਣਾ ਚਾਹੋਗੇ? ਕਿਉਂਕਿ ਅੱਜ ਭਾਰਤ ਦੇ ਜਿਹੜੇ ਫੋਰਨ ਮਿਨਿਸਟਰ ਜੈ ਸ਼ੰਕਰ ਨੇ ਉਹ ਸੰਬੋਧਨ ਹੋ ਰਹੇ ਨੇ ਯੂਐਨ ਨੂੰ, ਸੋ ਕੀ ਕਹਿਣਾ ਚਾਹੋਗੇ? देखो वैसे तो मीहों पिया परमेसर पाया जी जान सब सुखी वसाया। अज रब की रहमत है, मीह पै रहा है, लेकिन झक्खड़ झागी मीह वरसे भी गुर देखण जाई। सो ये जिहड़ी सिखां दी स्पिरिट है वो भावें रूहानीयत दी होए, गुरु दे दीदार दी, ਜਾਂ ਪੰਥ ਦੀ ਚੜ੍ਹਦੀ ਕਲਾ ਦੀ ਹੋਏ, ਦੁਨੀਆ ਨੂੰ ਸੁਨੇਹਾ ਦੇਣ ਦੀ ਕਿ ਭਾਈ ਅਸੀਂ ਦੱਬਣ ਵਾਲੇ ਨਹੀਂ ਹੈ, ਅਸੀਂ ਆਜ਼ਾਦ ਮੁਲਕ ਖਾਲਿਸਤਾਨ ਦੇ ਲਈ ਤੁਰੇ ਹਾਂ ਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਲਿਬਰੇਟ ਅਸੀਂ ਕਰਵਾ ਕੇ ਹੀ ਰਵਾਂਗੇ। ਸੋ ਅੱਜ ਇਸ ਭਾਰੀ ਮੀਂਹ ਦੇ ਬਾਵਜੂਦ ਜਿਵੇਂ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਜੁੜੀਆਂ ਹੋਈਆਂ ਨੇ ਔਰ ਬਹੁਤ ਸਾਰੇ ਸਾਡੇ ਕਸ਼ਮੀਰੀ ਭਰਾ ਇਹਨਾਂ ਨੇ ਸਵੇਰੇ 9 ਵਜੇ ਦਾ ਪਰਮਿਟ ਲਿਆ ਸੀ, ਅਸੀਂ ਲੇਟ ਆਵਰਸ ਰੱਖੇ ਸੀ। ਔਰ ਅੱਜ ਕਿਉਂਕਿ ਭਾਰਤ ਦਾ ਖੂਨੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ UN ਜਨਰਲ ਅਸੈਂਬਲੀ ਨੂੰ ਐਡਰੈਸ ਕਰ ਰਿਹਾ ਔਰ ਸਾਡਾ ਮੈਸੇਜ ਹੁਣ ਜਿੰਨਾ ਭਾਰਤ ਦਾ ਐਜ਼ ਏ ਰੋਗ ਸਟੇਟ ਗੰਦਾ ਚਿਹਰਾ ਇੰਟਰਨੈਸ਼ਨਲ ਕਚਹਿਰੀ ਦੇ ਵਿੱਚ ਬੇਨਕਾਬ ਹੋਇਆ। 40 ਸਾਲ ਤੋਂ ਸਾਡੀ ਸਟਰਗਲ ਹੈ, ਜੂਨ 84 ਤੋਂ ਬਾਅਦ ਇਹੋ ਜਿਹਾ ਮਾਹੌਲ ਪਹਿਲਾਂ ਕਦੇ ਨਹੀਂ ਬਣਿਆ। ਅੱਜ ਦੁਨੀਆ ਭਰ ਦਾ ਮੀਡੀਆ ਜਿਹੜਾ ਹੈ ਉਹ ਇਲੈਕਟ੍ਰੋਨਿਕ ਹੋਏ, ਡਿਜੀਟਲ ਹੋਏ, ਪ੍ਰਿੰਟ ਮੀਡੀਆ ਹੋਏ, ਭਾਰਤ ਨੂੰ ਐਕਸਪੋਜ਼ ਕਰ ਰਿਹਾ ਔਰ ਅਸੀਂ ਸਮਝਦੇ ਹਾਂ ਕਿ 5 ਆਈਜ਼ ਕੰਟਰੀ ਨੇ ਜਿਨ੍ਹਾਂ ਦੇ ਵਿੱਚ ਕੈਨੇਡਾ, ਅਮਰੀਕਾ, UK, ਆਸਟ੍ਰੇਲੀਆ, ਨਿਊਜ਼ੀਲੈਂਡ ਸ਼ਾਮਲ ਨੇ। ਉਹਨਾਂ ਦਾ ਇਹ ਟੁਗੈਦਰ ਆਪਰੇਸ਼ਨ ਹੈ। ਬੇਸ਼ੱਕ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਜਿਹੜਾ ਉਹ ਐਲਾਨ ਕੀਤਾ ਜਿਹੜਾ ਆਟਵਾ ਪਾਰਲੀਮੈਂਟ ਦੇ ਵਿੱਚ, ਪਰ ਆਉਣ ਵਾਲੇ ਪੀਰੀਅਡ ਦੇ ਵਿੱਚ ਇਹਦੀ ਜਵਾਬਦੇਹੀ ਹੋਏਗੀ। ਔਰ ਅਸੀਂ ਸਮਝਦੇ ਹਾਂ ਵੀ ਅੱਜ ਗੁਰੂ ਦੀ ਰਹਿਮਤ ਦੇ ਨਾਲ 35 ਮਿਲੀਅਨ ਸਿੱਖ ਨੇਸ਼ਨ ਇੱਕ ਹੋਪ ਦੇ ਨਾਲ ਖੜੀ ਹੈ। ਵੈਸਟਰਨ ਕੰਟਰੀ ਸਮਝ ਰਹੀਆਂ ਨੇ ਸਾਡੇ ਤੇ ਕਿੰਨੇ ਜ਼ੁਲਮ ਹੋਏ ਨੇ ਔਰ ਇਸ ਵੇਲੇ ਟੁਗੈਦਰਨੈਸ ਦਾ ਪ੍ਰਗਟਾਵਾ ਔਰ ਇਕੱਠੇ ਹੋ ਕੇ ਕੌਮੀ ਸੰਘਰਸ਼ ਨੂੰ ਅੱਗੇ ਤੋਰਨਾ ਇਹ ਸਾਡਾ ਸਭ ਦਾ ਫਰਜ਼ ਹੈ। ਖਾਲਿਸਤਾਨ ਜ਼ਿੰਦਾਬਾਦ।